ਇਹ ਦੱਸੋ ਕਿੰਨੇ ਸਾਲਾਂ ਤੋਂ, ਜਿਸ ਤਰ੍ਹਾਂ ਦੱਸਿਆ 50 ਸਾਲ ਤੋਂ? ਬਿਲਕੁਲ ਜੀ 50 ਸਾਲ ਤੋਂ ਤਕਰੀਬਨ 50 ਤੋਂ ਜ਼ਿਆਦਾ ਹੀ ਹੋ ਗਏ ਹੋਣਗੇ। 50 ਸਾਲ ਪਹਿਲੇ ਵੱਡੇ ਭਾਈ ਕੰਮ ਕਰਦੇ ਸਨ, ਪਾਬੰਦੀ ਉਹ ਲੱਗ ਗਈ, ਛੱਡ ਦਿੱਤਾ। ਬਾਅਦ ਦੇ ਵਿੱਚ ਸਮਾਨ ਸਭ ਕੁਝ ਸੰਭਾਲ ਕੇ ਰੱਖਿਆ ਹੋਇਆ ਸੀ। ਵੱਡੇ ਭਾਈ ਕੋਲ ਸਾਰਾ ਸਮਾਨ ਮੈਨੂੰ ਸ਼ਿਫਟ ਹੋ ਗਿਆ ਤੇ ਦੁਬਾਰਾ ਮਰੀਮ ਸਾਹਿਬ ਦੀ ਬਹੁਤ ਮਿਹਰਬਾਨੀ, ਉਹਨਾਂ ਨੇ ਦੁਬਾਰਾ ਇਹ ਖੇਲ ਸ਼ੁਰੂ ਕੀਤਾ। ਪੁਰਾਣੇ ਕਾਰੀਗਰ ਜਿਹੜੇ ਕੰਮ ਛੱਡ ਗਏ ਸੀ ਪਾਬੰਦੀ ਵਜੋਂ, ਉਹ ਲੱਭਣਾ ਮੁਸ਼ਕਲ ਨਹੀਂ? ਸਰ ਤਕਰੀਬਨ ਬਹੁਤ ਜ਼ਿਆਦਾ ਫੌਤ ਹੋ ਚੁੱਕੇ ਨੇ, ਲੇਕਿਨ ਜਿਹੜੇ ਹੈਗੇ ਨੇ ਦੇਖੋ ਉਹਨੇ ਵੱਡੇ ਭਾਈ ਬੈਠੇ ਨੇ, ਜ਼ਈਫ ਹੋ ਗਏ ਨੇ, ਇਹਨਾਂ ਕੋਲ ਨਹੀਂ ਹੁੰਦਾ, ਲੇਕਿਨ ਆ ਕੇ ਬੈਠ ਜਾਂਦੇ ਨੇ ਸਾਡੇ ਕੋਲ, ਸਾਨੂੰ ਦੱਸਦੇ ਨੇ ਕਿ ਕਿਸ ਤਰ੍ਹਾਂ ਕਰਨਾ ਹੈ। ਇਹ ਦੱਸੋ ਕਿ ਇਸ ਟਾਈਮ ਜ਼ਾਹਰੀ ਗੱਲ ਹੈ ਕਿ ਹਕੂਮਤ ਨੇ ਇਜਾਜ਼ਤ ਦਿੱਤੀ ਹੈ, ਪੂਰਾ ਪੰਜਾਬ ਜਿਹੜਾ ਵਾ ਉਹ ਲਾਹੌਰ ਵੱਲ ਆ ਰਿਹਾ ਪਸੰਦ ਮਨਾਉਣ, ਤੇ ਡਿਮਾਂਡ ਤੇ ਬਹੁਤ ਜ਼ਿਆਦਾ ਹੋਏਗੀ। ਬਹੁਤ ਜ਼ਿਆਦਾ ਡਿਮਾਂਡ ਹੈ, ਲੇਕਿਨ ਇਹ ਪੂਰੀ ਨਹੀਂ ਹੋ ਸਕਦੀ। ਸਰ ਦੇਖੋ ਅੱਗੇ ਬਸੰਤ ਹੁੰਦੀ ਸੀ ਇੱਕ ਦਿਨ, ਤੇ ਪੂਰਾ ਸਾਲ ਤਿਆਰੀ ਹੁੰਦੀ ਸੀ, ਹਵਾ ਪੈ ਜਾਂਦੀ ਸੀ ਤੇ ਕੋਈ ਚੀਜ਼ ਨਹੀਂ ਸੀ ਮਿਲਦੀ। ਬਸੰਤ 3 ਦਿਨ ਦੀ ਹੈ ਤੇ ਲਾਹੌਰ 'ਚ ਹੋ ਰਹੀ ਹੈ। ਅੱਛਾ, ਤੇ ਹੁਣ ਜ਼ਰਾ ਸਾਨੂੰ ਦਿਖਾਓ ਜ਼ਰਾ ਕਿ ਕੀ ਤੁਹਾਡੇ ਹੈ ਨੇ, ਜ਼ਰਾ ਸਾਨੂੰ ਵੇਖਣ ਵਾਲਿਆਂ ਵਾਸਤੇ ਪਤੰਗ ਦਾ ਸਾਈਜ਼ ਕਿਹੜਾ ਹੈ, ਕਿਸ ਤਰ੍ਹਾਂ ਹੋ ਰਿਹਾ ਹੈ? ਇਹ ਤਾਵਾ ਹੈ ਸਰ। ਅੱਛਾ, ਇਹ ਕਾਗਜ਼ ਤਕਰੀਬਨ 25 ਸਾਲ ਪੁਰਾਣਾ ਇਹਨੂੰ ਕਾਗਜ਼ ਲੱਗਾ ਹੈ। ਤੁਸੀਂ 25 ਸਾਲ ਤੋਂ ਸੰਭਾਲ ਕੇ ਰੱਖਿਆ ਹੋਇਆ ਸੀ? ਬਿਲਕੁਲ ਜੀ ਸੰਭਾਲ ਕੇ ਰੱਖੀ, ਹਰ ਚੀਜ਼ ਪੁਰਾਣੀ ਰੱਖੀ ਸੀ। ਔਰ ਇਹ ਅੱਜ ਕੱਲ੍ਹ ਦੇ ਕਾਗਜ਼ ਇਹ ਤੇ ਅਲਬਤਾ ਮਿਲਦਾ ਹੀ ਨਹੀਂ ਹੋਣੇ ਵਾਲਾ ਕਾਗਜ਼। ਉਹ ਹੁਣ ਮੰਗਵਾਇਆ ਦੂਸਰਾ ਕਾਗਜ਼ ਜਿਹੜਾ ਬਲੂ ਹੈ, ਫਰੈਸ਼ ਮੰਗਵਾਇਆ, ਤੇ ਇਹ ਪੁਰਾਣਾ ਕਾਗਜ਼ ਹੈਗਾ। ਇਹ ਪੁਰਾਣੇ ਕਾਗਜ਼ ਦੇ ਬਲਕਿ ਤੀਲੀਆਂ ਵੀ ਮੇਰੇ ਕੋਲ ਪੁਰਾਣੀਆਂ ਤਕਰੀਬਨ 25-30 ਸਾਲ ਪੁਰਾਣੀਆਂ ਪਈਆਂ ਨੇ। ਇਹ ਇੱਕ ਵਾਂਸ ਪਿਆ ਹੈ, ਇਹ ਵੀ 30 ਸਾਲ ਪੁਰਾਣਾ ਹੈਗਾ। ਇਹ ਵਾਂਸ ਹੁਣ ਨਹੀਂ ਮਿਲਦਾ, ਲੇਕਿਨ ਬਹਰਹਾਲ ਜਿਹੜੇ ਭਰਾ ਹੈ ਗੁੜਾ ਉਡਾਉਣਗੇ ਉਹਨਾਂ ਦੀ। ਅੱਛਾ, ਇਹਦੇ ਦੱਸੋ ਕਿ ਇੱਕ ਦਿਨ 'ਚ ਕਾਰੀਗਰ ਕਿੰਨੀਆਂ ਪਤੰਗਾਂ ਬਣਾ ਲੈਂਦੇ? ਤਕਰੀਬਨ 100 ਗੁੜਾ ਰੋਜ਼ਾ ਬਣਾ ਲੈਂਦਾ। ਅੱਛਾ, ਦੂਸਰਾ ਇਹ ਹੋ ਗਿਆ ਜੀ ਤੁਹਾਡਾ ਸਾਈਜ਼ ਇੱਕ ਹੋ ਗਿਆ, ਹਾਂਜੀ, ਇਹ ਆਹ ਤਾਵਾ ਹੋ ਗਿਆ। ਇਹ ਤਾਵਾ ਹੋ ਗਿਆ, ਬਾਕੀ ਕਿਹੜੇ ਕਿਹੜੇ ਸਾਈਜ਼ ਨੇ? ਇਹ ਜੀ ਉਸ ਤੋਂ ਬਾਅਦ 1.5 ਤਾਵਾ, ਸਿਰਫ 2 ਸਾਈਜ਼ ਗਵਰਨਮੈਂਟ ਨੇ ਦਿੱਤੇ ਨੇ, ਤਾਵਾ ਔਰ 1.5 ਤਾਵਾ। ਠੀਕ ਹੈ ਜੀ ਸਰ। 1.5 ਤਾਵੇ ਤੋਂ ਵੱਡਾ ਨਹੀਂ ਹੋ ਨਹੀਂ ਸਕਦਾ? ਸਰ, ਬਿਲਕੁਲ ਨਹੀਂ। ਛੋਟਾ ਹੋ ਸਕਦਾ ਹੈ? ਬਿਲਕੁਲ ਜੀ ਛੋਟਾ ਹੋ ਸਕਦਾ ਹੈ। ਇਹ ਵੈਸੇ ਡੈਕੋਰੇਸ਼ਨ ਵਾਸਤੇ ਪੀਸ ਬਣਾਏ ਨੇ 2-4 ਸਹੀ। ਦਿਖਾਉਣ ਅੱਛਾ, ਇੱਕ ਵਾਸਤੇ। ਚੀਜ਼ ਜਿਹੜੀ ਸਵਾਲ ਮੈਂ ਉੱਥੇ ਬੈਠਿਆ ਪਹਿਲੇ ਗੱਲ ਕਰਨਾ ਭੁੱਲ ਗਿਆ ਜੀ। ਕਿ ਲਾਇਸੈਂਸ ਤੁਸੀਂ ਲਿਆ ਹਾਂਜੀ, ਬਿਲਕੁਲ ਲਾਇਸੈਂਸ ਬਾਅਦ ਲਿਆ। ਲਾਇਸੈਂਸ ਹੋਲਡਰ ਹੋ, ਜੀ। ਕਿੰਨੀ ਲਾਇਸੈਂਸ ਫੀਸ ਦਿੱਤੀ ਹੈ? ਕੋਈ ਮੁਸ਼ਕਲ ਤਾਂ ਨਹੀਂ ਹੋਈ? ਨਹੀਂ ਜੀ, ਕੋਈ ਮੁਸ਼ਕਲ ਨਹੀਂ ਹੋਈ। 1000 ਰੁਪਇਆ ਫੀਸ ਸੀ। ਉਹਦੇ ਬਾਅਦ ਮੈਨੂੰ ਫੋਨ ਆਏ ਨੇ 1-2, ਉਹਨਾਂ ਨੇ ਆ ਕੇ ਪੁੱਛਿਆ, ਆ ਕੇ ਜਗ੍ਹਾ ਚੈੱਕ ਕੀਤੀ ਹੈ, ਬਕਾਇਆ ਮੈਨੂੰ ਥਾਣੇ ਵਾਲਿਆਂ ਨੇ ਬੁਲਾਇਆ, ਬੁਲਾ ਕੇ ਉਹਨਾਂ ਨੇ ਦੱਸਿਆ ਜੀ ਇਹ ਚੀਜ਼ ਤੁਸੀਂ ਵੇਚਣੀ ਹੈ, ਇਸ ਤੋਂ ਇਲਾਵਾ ਤੁਸੀਂ ਨਹੀਂ ਕੁਝ ਵੇਚਣਾ ਹੈ। ਕਿ ਜੀ ਠੀਕ ਹੈ ਸਰ। ਇਹ ਇੱਧਰ ਆਈਏ ਸਾਡੇ ਨਾਲ, ਤੁਸੀਂ ਆਓ ਨਾ ਜ਼ਰਾ। ਤੇ ਆਹ ਦੇਖੋ ਨਾ, ਹੁਣ ਤੁਸੀਂ ਇਹਦਾ ਵੀ ਇੱਕ ਸਾਈਜ਼ ਹੁੰਦਾ ਹੈ? ਬਿਲਕੁਲ ਜੀ। ਇਹ 1.5 ਤਵੀ ਦੀ ਤੀਲੀ ਹੈ, ਇਹਦਾ ਸਾਈਜ਼ 48 ਹੈ। ਜੋ ਤੇ ਗਵਰਨਮੈਂਟ ਨੇ 48 ਪਾਸ ਕੀਤਾ ਤੇ 48 ਬਣੀ ਹੈ। ਲੇਕਿਨ ਜਿਹੜੇ ਤੁਸੀਂ ਦੱਸ ਰਹੇ ਹੋ ਕਿ ਮਟੀਰੀਅਲ ਸਾਰਾ ਮਹਿੰਗਾ ਹੋ ਗਿਆ? ਬਹੁਤ ਜ਼ਿਆਦਾ ਮਹਿੰਗਾ ਹੋ ਗਿਆ। ਮੁੱਠੇ ਦੇ ਵਿੱਚੋਂ ਕਮ ਅਸ ਕਮ 600-700 ਗੁੱਡਾ ਨਿਕਲਣਾ ਚਾਹੀਦਾ ਹੈ, ਔਰ ਇੱਕ ਮੁੱਠੇ ਦੇ ਵਿੱਚੋਂ ਤਕਰੀਬਨ 400 ਗੁੱਡਾ ਨਿਕਲਿਆ। ਜੋ ਲੱਗ ਰਿਹਾ ਹੈ ਕਿ ਡਿਮਾਂਡ ਬੇਤਹਾਸ਼ਾ ਹੈ, ਪੂਰੀ ਨਹੀਂ ਹੋ ਰਹੀ, ਸਰ, ਮੇਰੇ ਕੋਲ ਔਰ ਇੱਕ- ਕੀਮਤ ਜਿਹੜੀ ਜ਼ਿਆਦਾ ਹੋਏਗੀ। ਹਾਂਜੀ, ਮੇਰੇ ਕੋਲ 1 ਲੱਖ ਗੁੱਡਾ ਵੀ ਹੋਵੇ ਤੇ ਉਹ ਖਤਮ ਹੋ ਜਾਏਗਾ। ਜ਼ਿਆਦਾ ਤੋਂ ਜ਼ਿਆਦਾ ਬਸੰਤ ਤੱਕ ਕਿੰਨਾ ਬਣਾ ਲਾਂਗੇ? 5000, 6000, 10000 ਬਣਾ ਲਾਂਗੇ, ਇਸ ਤੋਂ ਜ਼ਿਆਦਾ ਨਹੀਂ ਬਣਾ ਸਕਦੇ। ਤੇ ਅਸੀਂ ਤੁਹਾਡੇ ਕਾਰੀਗਰ ਨਾਲ ਵੀ ਗੱਲ ਕਰਦੇ ਹਾਂ ਥੋੜੀ ਜਿਹੀ। ਹਾਂਜੀ, ਕੀ ਨਾਮ ਹੈ? ਸ਼ਹਿਜ਼ਾਦ। ਸ਼ਹਿਜ਼ਾਦ। ਤੇ ਗੁੱਡਾ ਬਣਾਉਣ ਦਾ ਫਨ ਕਿੱਥੋਂ ਸਿੱਖਿਆ ਸੀ ਤੇ ਕਦੋਂ ਸਿੱਖਿਆ ਸੀ? ਇਹ ਆਪਣੇ ਸਾਹ ਸਿੱਖਿਆ ਹੈ, ਆਪਣੇ ਸਾਹ ਤੋਂ। ਅੱਛਾ, ਤੇ ਕਿੰਨੇ ਗੁੱਡੇ ਰੋਜ਼ ਦੇ ਬਣਾ ਲੈਂਦੇ ਹੋ? ਰੋਜ਼ ਦੇ ਗੁੱਡੇ ਬਣ ਜਾਂਦੇ 70-80 ਜਿੰਨੀ ਹਿੰਮਤ ਹੈ। ਤੇ ਉਹ ਦੱਸ ਰਹੇ ਨੇ ਤੁਹਾਡੇ ਸ਼ਹਿਜ਼ਾਦ ਸਾਹਿਬ ਦੱਸਦੇ ਪਏ ਕਿ ਤੁਸੀਂ ਪਰ ਰਕਸ਼ਾ ਚਲਾਉਂਦੇ ਸੀਗੇ? ਪਹਿਲੇ ਗੁੱਡੇ ਬਣਾਉਂਦੇ ਸੀ, ਉਸ ਤੋਂ ਬਾਅਦ ਬੰਦ ਹੋ ਗਿਆ। ਰੋਜ਼ ਬਣਾਉਣਾ ਸ਼ਿਕਾਰ ਚਲਾਉਣਾ ਸ਼ੁਰੂ ਕਰ ਦਿੱਤਾ। ਅੱਛਾ, ਹੋਰ ਰੋਜ਼ਗਾਰ ਹੀ ਕੋਈ ਨਹੀਂ ਸੀ। ਚਲੋ ਇੱਕ ਤੇ ਹੈ ਨਾ, ਇੱਕ ਤੇ ਹੁੰਦਾ ਰੋਜ਼ਗਾਰ ਔਰ ਡਬਲ ਮਿਹਨਤ ਕਰ ਰਹੇ ਹੋ ਤੁਸੀਂ। ਇੱਕ ਸ਼ੌਕ ਹੁੰਦਾ ਨਾ ਗੁੱਡਾ ਬਣਾਉਣਾ, ਗੁੱਡਾ ਉਡਾਉਣਾ ਵੀ ਸ਼ੌਕ ਹੈ, ਗੁੱਡਾ ਬਣਾਉਣਾ ਵੀ ਸ਼ੌਕ ਹੈ, ਤੇ ਸ਼ੌਕ ਤੇ ਦੁਬਾਰਾ ਸ਼ੁਰੂ ਹੋ ਗਿਆ ਫਿਰ। ਹਾਂਜੀ, ਜ਼ਾਹਰੀ ਗੱਲ ਹੈ। ਮੁਨੀਰ ਸਾਹਿਬ ਇਹ ਦੱਸੋ ਕਿ ਜਦੋਂ ਤੁਸੀਂ ਬਣਾਉਂਦੇ ਸੀ ਉਸ ਟਾਈਮ ਪਸੰਦ ਦੇ ਕੀ ਮਾਹੌਲ ਸੀ, ਗੁੱਡੀਆਂ ਬਣਾਉਣ ਦੇ ਕੀ ਹਾਲਾਤ ਸਨ? ਸਾਰਾ ਸਾਲ ਬਣਦੇ ਸਨ। ਵਾਂਸ ਆਉਂਦਾ ਸੀ, ਕਾਗਜ਼ ਬਹੁਤ ਸਸਤਾ ਸੀ, ਅੱਛਾ ਸੀ। ਵਾਂਸ ਵੀ ਬੜਾ ਅੱਛਾ ਆ ਰਿਹਾ ਸੀ ਢਾਕੇ ਦਾ। ਹੁਣ ਤੇ ਬਿਲਕੁਲ ਕੱਚਾ ਆ ਰਿਹਾ ਵਾਂਸ। ਸੋ ਜਿਹੜਾ ਹੁਣ ਮਟੀਰੀਅਲ ਆ ਗਿਆ, ਜ਼ਾਹਰੀ ਗੱਲ ਹੈ ਕਿ ਜੋ ਬਾਜ਼ਾਰ 'ਚ ਹੈ, ਇਹਦੀ ਪਤੰਗ ਦੇ ਤੁਸੀਂ ਆਪਣੇ ਹੱਥ ਨਾਲ ਬਣਾਉਂਦੇ ਰਹੇ ਹੋ, ਕਿੰਨਾ ਕੁ ਫਰਕ ਹੈ? ਬਹੁਤ ਫਰਕ ਹੈ। ਕਾਗਜ਼ ਤੇ ਬਿਲਕੁਲ ਹੀ ਹਲਕਾ ਹੈ। ਉਦੋਂ 10-12 ਰੁਪਏ ਦਾ ਦਸਤਾ ਆਉਂਦਾ ਸੀ ਜਰਮਨੀ ਕਾਗਜ਼, ਤੇ ਬਹੁਤ ਅੱਛਾ ਕਾਗਜ਼ ਹੁੰਦਾ ਸੀ। ਇਹ ਕਿੰਨਾ ਪੁਰਾਣਾ ਵਾਂਸ ਹੈ? ਇਹ 20-22 ਸਾਲ ਪੁਰਾਣਾ ਹੈ ਤੇ ਗਾਡਰ ਦੇ ਥੱਲੇ ਰੱਖ ਕੇ ਛੱਤ ਖਿਲਾਰ ਦਿੱਤੀ ਸੀ। ਅੱਛਾ, ਹਾਂਜੀ, ਤਾਂ ਮੈਂ ਦੁਕਾਨ ਦੇ ਥੱਲੇ ਦਿੱਤਾ ਸੀ, ਕੰਧ ਕੱਢੀ ਸੀ। ਠੀਕ ਹੈ। ਇੰਨਾ ਪੱਕਾ ਵਾਂਸ ਹੈ। ਫਰਜ਼ ਕਰੋ ਆ ਇੱਕ ਪੀਸ ਜਿਹੜਾ ਹੈ, ਇਹਦੇ ਚੋਂ ਕਿੰਨੀਆਂ ਪਤੰਗਾਂ ਨਿਕਲ ਜਾਂਦੀਆਂ? ਇਹਦੇ ਚ ਕਾਫੀ ਤੀਲੀ ਨਿਕਲ ਆਏਗੀ ਮੇਰਾ ਹਾਲ 30-35 ਤੀਲੀਆਂ ਨਿਕਲ ਆਉਣਗੀਆਂ, ਜ਼ਿਆਦਾ ਹੀ ਨਿਕਲ ਆਉਣਗੀਆਂ। ਜ਼ਿਆਦਾ ਨਿਕਲ ਆਉਣਗੀਆਂ। ਹਾਂਜੀ, ਇਹ ਬਹੁਤ ਵੇਖੋ ਕਿੱਡਾ ਵੱਡਾ ਵਾਂਸ।